ਲੋ ਜੀ ਪੰਜਾਬੀ ਬ੍ਰਾਂਚ 'ਚ ਜੀ ਆਇਆਂ ਨੂੰ ਜਿੱਥੇ ਉਹ ਹੱਸਦੇ ਰਹੋ ਵਸਦੇ ਰਹੋ ਅਤੇ ਮੁਹੱਰਮ ਜਿਹੜੇ ਗੁਜ਼ਰ ਗਏ ਆਸ਼ੂਰਾ ਗੁਜ਼ਰ ਗਿਆ ਅਤੇ ਛੁੱਟੀਆਂ ਗਈਆਂ ਨੇ ਮੁੱਕ ਅਤੇ ਤੁਸੀਂ ਜਾਣਾ ਹੈ ਕੰਮ 'ਤੇ ਅਤੇ ਅਸੀਂ ਕੰਮ ਦੀ ਗੱਲ ਕਰਾਂਗੇ ਅੱਜ ਅਤੇ ਅਗਲੇ ਹਫ਼ਤੇ ਤੱਕ ਤੁਸੀਂ ਉਹਨੂੰ ਬੜੇ ਮਜ਼ੇ ਲੈਂਦੇ ਰਹਿਣਾ ਅਤੇ ਸੋਚਦੇ ਰਹਿਣਾ ਕਿ ਪਾਕਿਸਤਾਨ ਵਿੱਚ ਸਿਆਸਤ ਰਹਿ ਕਿਹੜੀ ਗਈ ਹੈ ਅਤੇ ਇਸ ਸਿਆਸਤ ਵਿੱਚੋਂ ਸਿਰਫ ਇੱਕੋ ਪਾਰਟੀ ਨੇ ਸਿਆਸਤ ਕੱਢੀ ਹੈ, ਉਹ ਹੈ ਪਾਕਿਸਤਾਨ ਪੀਪਲਸ ਪਾਰਟੀ। ਇਸ ਗੈਰ ਸਿਆਸੀ ਕਾਮਿਆਂ 'ਚ ਮੈਂ ਕਹਿ ਰਿਹਾ ਉਹ ਪੰਜਾਬੀ ਵਾਲੇ ਕਾਮੇ ਨਹੀਂ, ਇਹ ਵਾਲੇ ਲਿਖਤ ਵਾਲੇ ਕਾਮੇ ਅਤੇ ਇਹ ਪੀਪਲਸ ਪਾਰਟੀ ਦੀ ਰਹਿ ਗਈ ਹੈ ਸਿਆਸਤ ਅਤੇ ਕਰ ਕੀ ਰਹੀ ਹੈ ਅਤੇ ਚੋਈ ਸਾਹਿਬ ਕੋਲੋਂ ਪੁੱਛਾਂਗੇ ਇਹ ਅੱਜ ਕਿ ਪੀਪਲਸ ਪਾਰਟੀ ਦੀ ਸਿਆਸਤ ਦਾ ਰੁਖ ਕੀ ਹੈ, ਕੱਢੀ ਕਿੱਥੋਂ ਇਹਨੇ ਸਿਆਸਤ। ਲੇਕਿਨ ਉਹਦਾ ਪਹਿਲੇ ਮੈਂ ਤੁਹਾਨੂੰ ਇੱਕ ਦੱਸ ਦੇਵਾਂ ਇਹਦਾ ਪਿੱਛੇ ਵਜ੍ਹਾ ਕੀ ਹੈ। ਦੱਸਣ ਦੀ ਵਜ੍ਹਾ ਹੈ ਕਿ ਇੱਕ ਪੀਪਲਸ ਲਾਇਰਸ ਫੋਰਮ ਹੈ ਸੈਂਟਰਲ ਪੰਜਾਬ ਦਾ, ਯਾਨੀ ਵਕੀਲਾਂ ਦੀ ਤਨਜ਼ੀਮ ਪੀਪਲਸ ਪਾਰਟੀ ਦੀ, ਉਹਨੇ ਇੱਕ ਪ੍ਰੈਸ ਰਿਲੀਜ਼ ਇਸ਼ੂ ਕੀਤੀ। ਉਹਨੇ ਕਿਹਾ ਜੀ ਕਿ ਇਹ ਜਿਹੜਾ ਮਾਰੰਗ ਨੂੰ ਸਜ਼ਾ ਸੁਣਾਈ ਗਈ ਹੈ, ਇਹ ਇਮਾਨ ਅਤੇ ਹਾਦੀ ਚੱਠੇ ਨੂੰ ਸਜ਼ਾ ਸੁਣਾਈ ਗਈ ਹੈ ਅਤੇ ਇਹ ਅਦਾਲਤ ਜਿਹੜੀ ਸੁਪੀਰੀਅਰ ਅਦਾਲਤਾਂ ਨੇ, ਸਾਡੀ ਵੱਡੀਆਂ ਅਦਾਲਤਾਂ ਨੇ, ਉਹ ਇਹਨੂੰ ਮਸਲੇ ਨੂੰ ਸੀਰੀਅਸਲੀ ਲੈਣ ਅਤੇ ਇਹਨਾਂ ਦੀ ਪਟੀਸ਼ਨਾਂ ਸੁਣਨ ਅਤੇ ਕਿਉਂਕਿ ਮਾਮਲਾ ਤਸ਼ੱਦਦ ਨਾਲ ਹੱਲ ਨਹੀਂ ਹੁੰਦੇ, ਇਹ ਸੁਲ੍ਹਾ ਸਫਾਈ ਨਾਲ ਅਤੇ ਰੂਲ ਆਫ ਲਾ ਨਾਲ, ਕੌਨਸਟੀਟਿਊਸ਼ਨ ਦੀ ਬਾਲਾਦਸਤੀ ਨਾਲ ਹੁੰਦੇ ਨੇ। ਉਹਨੇ ਸਟੇਟਮੈਂਟ ਦੀ ਮੈਨੂੰ ਵਜ੍ਹਾ ਸਮਝ ਨਹੀਂ ਆ ਰਹੀ। ਮੈਂ ਚੋਈ ਸਾਹਿਬ ਨੂੰ ਪੁੱਛਿਆ, ਤੁਸੀਂ ਸਿਆਣੇ ਬਹਿਣੇ ਆਦਮੀ ਹੋ, ਕਿ ਇਹ ਵਜ੍ਹਾ ਦੱਸੋ, ਇਹ ਕੀ ਪੀਪਲਸ ਪਾਰਟੀ ਦਾ ਆਫੀਸ਼ੀਅਲ ਸਟਾਂਸ ਹੈ ਜਾਂ ਉਹਨਾਂ ਦੇ ਵਕੀਲਾਂ ਦੀ ਤਨਜ਼ੀਮ ਦਾ ਕੋਈ ਉਹਨਾਂ ਦਾ ਸਿਰਫ ਇੱਕ ਪੋਜੀਸ਼ਨ ਹੈ। ਅਤੇ ਪੋਜੀਸ਼ਨ ਇਸ ਲਈ ਵੀ ਮੈਨੂੰ ਸਮਝ ਨਹੀਂ ਆ ਰਹੀ ਕਿ ਬਲੋਚਿਸਤਾਨ 'ਤੇ ਉਹਨਾਂ ਦੀ ਆਪਣੀ ਹਕੂਮਤ ਹੈ। ਚੋਈ ਸਾਹਿਬ ਇਸ ਤਰ੍ਹਾਂ ਹੀ ਅਤੇ ਕੀ ਵਜ੍ਹਾ ਉਹ ਸਮਝ ਬਸ ਅਸਲ ਪੀਪਲਸ ਪਾਰਟੀ ਤੁਹਾਨੂੰ ਪਤਾ ਸਿਆਸਤ ਖੇਡ ਰਹੀ। ਅਸੀਂ ਪਿਛਲੇ ਪ੍ਰੋਗਰਾਮ 'ਚ ਗੱਲ ਵੀ ਕੀਤੀ ਸੀ ਨਾ ਕਿ ਕਸ਼ਮੀਰ 'ਚ ਉਹਨਾਂ ਦੀ ਹੁਕੂਮਤ ਆ, ਲੇਕਿਨ ਖਾਰਾ ਸਾਹਿਬ ਨੇ ਸਟੇਟਮੈਂਟ ਦਿੱਤੀ ਅਤੇ ਪੀਪਲਸ ਪਾਰਟੀ ਵਾਲੇ ਚੜ੍ਹ ਦੌੜੇ ਉਹਨਾਂ ਦੇ ਜੀ ਕਿ ਤੁਸੀਂ ਰਾਵਲਾ ਕੋਟ ਵਾਲਾ ਨੂੰ ਇਹ ਕਿਉਂ ਕਿਹਾ ਕਸ਼ਮੀਰੀ ਨਹੀਂ ਹੈ। ਉਹ ਮਤਲਬ ਇਸ ਤਰ੍ਹਾਂ ਦੀ ਚੀਜ਼ਾਂ ਨਾ ਕਰਦੇ, ਮੈਨੇਜ ਕਰਨ ਦੀ ਕੋਸ਼ਿਸ਼ ਕਰਦੇ। ਅਤੇ ਇੱਕ ਪਾਸੇ ਪੀਪਲਸ ਪਾਰਟੀ ਦਾ ਜਿਹੜਾ ਪੀਪਲਸ ਲਾਇਰ ਫੋਰਮ ਦਾ ਤੁਸੀਂ ਕਹਿ ਰਹੇ ਲੀਡਰ ਸਟੇਟਮੈਂਟ ਦੇ ਰਿਹਾ, ਅਤੇ ਦੂਸਰੇ ਤਰਫ ਜਿਹੜਾ ਉੱਥੇ ਜਿਹੜੀਆਂ ਸਾਰੀਆਂ ਉਹਨਾਂ ਨੇ ਹੁਣ ਤੱਕ ਡਿਟੇਨ ਰੱਖਿਆ, ਮੁਖਤਲਿਫ ਕਿਸਮ ਦੇ ਆਰਡਰ ਜਾਰੀ ਕਰਦੇ ਜਿਹੜੀ ਡਿਸਟ੍ਰਿਕਟ ਗੌਰਮੈਂਟ MPO ਦੇ ਤਹਿਤ ਮਾਰੰਗ ਦੇ ਮੁਤਲਕ, ਉਹ ਪੀਪਲਸ ਪਾਰਟੀ ਦੀ ਹਕੂਮਤ ਹੀ ਕਰਦੀ ਰਹੀ ਹੈ। ਪੀਪਲਸ ਪਾਰਟੀ ਦੀ ਹਕੂਮਤ ਆ ਅਤੇ ਉਹ ਪੀਪਲਸ ਪਾਰਟੀ ਰਾਣਾ ਸਾਹਿਬ ਉਹ ਪੀਪਲਸ ਪਾਰਟੀ ਮੁੱਕ ਗਈ ਹੋਈ ਹੈ ਜਿਹੜੀ ਲੋਕਾਂ ਦੇ ਰਾਈਟਸ ਦੀ ਗੱਲ ਕਰਦੀ ਸੀ। ਨਹੀਂ, ਉਹ ਪਹਿਲੇ ਵੀ ਕਦੀ ਵੀ ਇੰਨੀ ਬਹੁਤ ਜ਼ਿਆਦਾ ਗੱਲ ਕੀਤੀ। ਜਦੋਂ ਬੀਬੀ ਸਨ ਉਹ ਸੋਸ਼ਲ ਕੰਟਰੈਕਟ ਦੀ ਗੱਲ ਕਰਦੇ ਸਨ, ਹਿਊਮਨ ਰਾਈਟਸ ਦੀ ਕਰ ਲਈ, ਲੇਕਿਨ ਇਹ ਕਿ ਸਿਆਸਤ ਅਤੇ ਪੀਪਲਸ ਪਾਰਟੀ ਉਸ ਦੌਰ ਵਿੱਚ ਵੀ ਕਰਦੀ ਸੀ, ਆਪਣੀ ਪਾਵਰ ਪੋਲੀਟਿਕਸ 'ਤੇ ਕਰਦੀ ਸੀ। ਨਹੀਂ, ਲੇਕਿਨ ਫਿਰ ਵੀ ਕੁਛ ਇਸ ਤਰ੍ਹਾਂ ਦੀ ਆਵਾਜ਼ਾਂ ਸੀ ਨਾ, ਇਸ ਤਰ੍ਹਾਂ ਫਰਤੁੱਲਾ ਬਾਬਰ ਸਾਹਿਬ, ਉਹਨਾਂ ਨੂੰ ਪਾਰਟੀ ਤੋਂ ਸਾਈਡਲਾਈਨ ਕਰ ਦਿੱਤਾ ਗਿਆ। ਠੀਕ ਆ, ਉਹ ਇਸ ਤਰ੍ਹਾਂ ਦੀ ਗੱਲ ਕਰ ਲੈਂਦੇ ਸੀ। ਰਜ਼ਾ ਰਬਾਨੀ ਸਾਹਿਬ ਉਹ ਕਦੀ ਕਦੀ ਕਰ ਲੈਂਦੇ ਸੀ, ਲੇਕਿਨ ਉਹ ਵੀ ਬਿਲਕੁਲ ਖਾਮੋਸ਼ ਨੇ। ਉਹ ਛੋਟੀਆਂ ਮੋਟੀਆਂ ਦੀ ਸਟੇਟਮੈਂਟ ਆਉਂਦੀਆਂ, ਲੇਕਿਨ ਇਹਨਾਂ ਚੀਜ਼ਾਂ ਨੂੰ ਨਹੀਂ ਟੱਚ ਕਰਦੇ। ਉਹ ਨੈਸ਼ਨਲ ਫਾਈਨਾਂਸ ਕਮਿਸ਼ਨ ਨੂੰ, ਇਸ ਤਰ੍ਹਾਂ ਦੀ ਚੀਜ਼ਾਂ ਨੂੰ ਕਰਦੇ। ਬਾਬਰ ਸਾਹਿਬ ਨੂੰ ਤਾਂ ਬਸ ਉਹੀ ਹੁਣ ਤਾਂ ਪੀਪਲਸ ਪਾਰਟੀ 'ਚ ਰਹੇ ਵੀ ਨਹੀਂ ਨੇ। ਪੀਪਲਸ ਪਾਰਟੀ 'ਚੋਂ ਹੈ ਵੀ ਕੋਈ ਨਹੀਂ ਲੀਡਰਸ਼ਿਪ। ਹੁਣ ਜ਼ਰਦਾਰੀ ਸਾਹਿਬ, ਉਹਨਾਂ ਦੀ ਬੀਬੀ ਫਰਿਆਲ ਸਿਸਟਰ, ਅਤੇ ਉਹੀ ਨੇ, ਅਤੇ ਬਾਕੀ ਬਿਲਾਵਲ ਹੈ, ਕਦੀ ਇੱਧਰ ਕਦੀ ਉੱਧਰ ਲੱਗਾ ਰਹਿੰਦਾ। ਕੋਈ ਲੀਡਰਸ਼ਿਪ ਤਾਂ ਕੋਈ ਹੈ ਨਹੀਂ, ਕੋਈ ਨਾ ਲੀਡਰਸ਼ਿਪ ਵੀ ਮੁੱਕ ਗਈ ਸਾਰੀ। ਲੇਕਿਨ ਚੋਈ ਸਾਹਿਬ ਮੈਂ ਤੁਹਾਨੂੰ ਕਹਿ ਰਿਹਾ ਕਿ ਇਸ ਵਕਤ ਪਾਕਿਸਤਾਨ ਵਿੱਚ ਲੱਗਦਾ ਹੈ ਕਿ ਸਿਆਸਤ ਦਾ ਸ਼ਦੀਦ ਜ਼ਵਾਲ ਹੈ ਨਾ। PTI ਨੇ ਬੜੀ ਕੋਸ਼ਿਸ਼ ਕੀਤੀ ਕਿ ਇਤਜਾਜ ਕਰੇ ਕੋਈ ਸਿਆਸਤ। ਉਹਦੀ ਸਿਆਸਤ ਇਮਰਾਨ ਖਾਨ ਦੀ ਰਿਹਾਈ ਤੋਂ ਨਿਕਲੀ ਨਹੀਂ ਅਤੇ ਹੁਣ ਉੱਥੇ ਕਿਸੇ ਜਗ੍ਹਾ 'ਤੇ ਪਈ ਹੋਣੀ ਡਿਆਲਾ ਜੇਲ ਰੋਡ ਦੇ। ਪੀਪਲਸ ਪਾਰਟੀ ਕਰਦੀ ਸਿਆਸਤ ਕਸ਼ਮੀਰ ਵਿੱਚ ਕੀਤੀ, ਤੁਸੀਂ ਹਵਾਲਾ ਦਿੱਤਾ, ਹਾਂਜੀ, ਹੈ ਨਾ। ਬਲੋਚਿਸਤਾਨ ਹਕੂਮਤ ਹੈ ਅਤੇ ਸੂਬਿਆਂ ਦੇ ਉੱਤੇ ਜ਼ਰਦਾਰੀ ਸਾਹਿਬ ਦੀ ਤੁਸੀਂ ਕਿਹਾ ਸੀ ਇਸੀ ਇਸਟੈਬਲਿਸ਼ਮੈਂਟ ਦੇ ਨਾਲ ਦੱਸਿਆ ਸੀ ਤੁਸੀਂ, ਹੁਣ ਤਕਰੀਰ ਕੀਤੀ ਸੀ ਬੜੀ ਉਹਨਾਂ ਦੀ ਵਾਇਰਲ। ਅਤੇ ਲੇਕਿਨ ਇਸਟੈਬਲਿਸ਼ਮੈਂਟ ਖੁਸ਼ ਵੀ ਨਹੀਂ ਪੀਪਲਸ ਪਾਰਟੀ ਤੋਂ। ਉਹਨਾਂ ਨੂੰ GB ਤੋਂ ਥੋੜ੍ਹਾ ਝਟਕਾ ਵੀ ਦਿੱਤਾ। ਇਹ ਹੁੰਦੀ ਸਿਆਸਤ, ਇਹ ਇਸਟੈਬਲਿਸ਼ਮੈਂਟ ਨਾਰਾਜ਼ ਵੀ ਹੈ ਅਤੇ ਉਹ ਪੀਪਲਸ ਪਾਰਟੀ ਦੇ ਨਾਲ ਵੀ ਹੈ। ਪੀਪਲਸ ਪਾਰਟੀ ਕਦੀ ਕਦੀ ਹਲਕਾ ਜਿਹਾ ਝਟਕਾ ਵੀ ਦਿੰਦੀ ਹੈ ਅਤੇ ਫਿਰ ਕਹਿੰਦੇ ਨਹੀਂ ਅਸੀਂ ਨਾਲ ਹੈ, ਐਵੇਂ ਚੁੰਡੀ ਲਾਈ ਸੀ ਬਸ। ਹਾਂਜੀ, ਔਰ ਹੁਣ ਤੁਹਾਨੂੰ ਖਬਰ ਵੀ ਦੇ ਦਈਏ ਕਿ ਇਸਟੈਬਲਿਸ਼ਮੈਂਟ ਇਹ ਵੀ ਚਾਹੁੰਦੀ ਹੈ ਕਿ ਪੀਪਲਸ ਪਾਰਟੀ ਫੈਡਰਲ ਕੈਬਨਿਟ 'ਚ ਵੀ ਆ ਜਾਏ ਦੁਬਾਰਾ। ਹਾਂ, ਤਾਂ ਕਿ ਉਹ ਹੋਣ ਨਾ ਫਿਰ ਗੰਦੇ ਹੋਣ, ਲੇਕਿਨ ਉਹ ਚੋਈ ਸਾਹਿਬ ਆ ਨਹੀਂ ਸਕਦੇ ਕਿਉਂਕਿ ਕੌਨਸਟੀਟਿਊਸ਼ਨਲ ਉਹਦੇ ਸਾਰੇ ਲੈ ਲਏ ਉਹਨੇ, ਆਈ ਨਹੀਂ ਉਹਦੇ। ਬਿਲਕੁਲ, ਉਹ ਵੰਡਣੇ ਪੈਣੇ PMLN, ਇੰਨੀ ਵੀ ਉਹਨਾਂ ਨੇ ਲਾਲੀਪੌਪ ਨਹੀਂ ਲਿਆ। ਦਾ ਟੈਨੋਰ ਮੁੱਕਣੇ ਵਾਲਾ ਨਾ। ਹਾਂ,
ਇਸ ਲਈ ਕਹਿ ਰਹੇ ਕੈਬਨਿਟ 'ਚ ਆ ਜਾਓ, ਕੈਬਨਿਟ 'ਚ ਆ ਜਾ। ਆਹੋ ਤੇ ਆਈ ਨਹੀਂ ਉਹਦੇ ਸਾਡੇ ਨਾਲ ਵੰਡ ਲਓ ਕੁਝ। ਦੇਖਿਆ ਮੀਆਂ ਸਾਹਿਬ ਨੇ ਸੋਚਿਆ ਹੋਣਾ ਕਿਤੇ ਕਿਸੇ ਉਹਨਾਂ ਨੇ ਵੀ ਕਿਤੇ ਸੋਚਿਆ ਹੋਣਾ। ਅਸਲ ਉਹ ਤੁਸੀਂ ਸਹੀ ਕਹਿ ਰਹੇ, ਹੁਣ ਜਿਹੜੀ ਮਤਲਬ ਪੀਟੀਆਈ ਵਾਲੀ ਇਤਨਾ ਬੜਾ ਬਜਟ ਸੈਸ਼ਨ ਗਿਆ, ਹਾਂ ਉਹਦੇ 'ਚ ਇੱਕ ਬੰਦੇ ਨੇ ਦੱਸਿਆ ਕਿ ਸਾਰੇ ਬਜਟ ਸੈਸ਼ਨ 'ਚ ਜਿਹੜੀ ਪੀਟੀਆਈ ਦੀ ਮੇਨ ਲੀਡਰਸ਼ਿਪ ਆ, ਉਹ ਸਿਰਫ ਗੱਲ ਹੀ ਸੈਸ਼ਨ ਬਜਟ ਆ ਤੇ ਗੱਲ ਕਰਦੀ ਇਮਰਾਨ ਖਾਨ ਦੀ ਰਿਹਾਈ ਦੀ ਤੇ ਉਹਦੇ ਇਲਾਜ ਦੀ। ਉਹ ਇਮਰਾਨ ਖਾਨ ਤੋਂ ਨਹੀਂ ਨਿਕਲ ਰਿਹਾ। ਤੇ ਅੱਛਾ, ਲੇਕਿਨ ਰਾਣਾ ਸਾਹਿਬ ਮੈਂ ਇੱਕ ਚੀਜ਼ ਦੇਖੀ ਆ ਕਿ ਕਾਫੀ ਅਰਸੇ ਤੋਂ ਇਹ ਹੀ ਹੁਣ ਸਾਡਾ ਪੈਟਰਨ ਚੱਲ ਰਿਹਾ ਕਿ ਜਿਹੜੀ ਸਾਡੀ ਕੋਈ ਵੀ ਹਕੂਮਤ ਹੁੰਦੀ ਨਾ, ਉਹ ਹੁੰਦੀ ਆ ਤਾਕਤਵਰ ਹਲਕੇ ਉਹਨਾਂ ਨੂੰ ਮੈਨੇਜ ਕਰਕੇ ਦਿੱਤਾ ਹੁੰਦਾ ਉਸ ਹਕੂਮਤ ਨੂੰ ਕਿ ਤੁਸੀਂ ਚਲਾਓ। ਉਹ ਹਕੂਮਤਾਂ ਇਸ ਕਰਕੇ ਅਗਰ ਕੁਛ ਨਹੀਂ ਵੀ ਕਰਨਾ ਚਾਹੁੰਦੀਆਂ ਨਾ, ਜਾਂ ਕੋਈ ਸਖਤ ਐਕਸ਼ਨ ਨਹੀਂ ਵੀ ਲੈਣਾ ਚਾਹੁੰਦੀਆਂ ਕੋਈ ਰਾਈਟਸ ਗਰੁੱਪਾਂ ਦੇ ਖਿਲਾਫ ਜਾਂ ਇਸ ਤਰ੍ਹਾਂ ਦੇ, ਲੇਕਿਨ ਉਹ ਉਹਨਾਂ ਦੀ ਮਜਬੂਰੀ, ਉਹ ਖਾਮੋਸ਼ ਰਹਿੰਦੇ ਨੇ ਕਿਉਂਕਿ ਉਹਨਾਂ ਨੂੰ ਹਕੂਮਤ ਆ ਉਹ ਮਿਲੀ ਹੈ, ਮਜ਼ੇ ਲੈ ਰਹੇ ਨੇ। ਬਿਲਕੁਲ। ਤੇ ਉਹ ਕਹਿੰਦੇ ਨੇ ਵੀ ਤਾਕਤਵਰ ਹਲਕੇ ਵੀ ਤੁਹਾਨੂੰ ਮੈਨੇਜ ਕਰਕੇ ਦਿੱਤਾ ਤੇ ਹੁਣ ਸਾਡੀ ਪਾਲਿਸੀ ਚੱਲਣੀ ਨਾ, ਅਸੀਂ ਇਹਨਾਂ ਨੂੰ ਟਾਈਟ ਕਰਨਾ ਵਾ, ਇਹਨਾਂ ਨੂੰ ਨਹੀਂ ਕਰਨਾ, ਇਹਨਾਂ ਨੂੰ ਜ਼ਰਾ। ਇਹ ਪੀਟੀਏ ਦਾ ਮਸਲਾ ਵੀ ਰਿਹਾ ਵਾ, ਹੁਣ ਵੀ ਮਸਲਾ ਵਾ। ਫਿਰ ਜਦੋਂ ਹਕੂਮਤ ਤੋਂ ਨਿਕਲਦੇ ਨੇ ਫਿਰ ਇਹਨਾਂ ਨੂੰ ਯਾਦ ਆਉਂਦਾ ਉਹ ਅਸੀਂ ਆਹ ਕੰਮ ਗਲਤ ਕਰ ਦੇਣਾ ਹੈ। ਹੁਣ ਪੀਟੀਆਈ ਵਾਲੇ ਮੰਨਦੇ ਨੇ। ਤੇ ਜਿੱਦਣ ਆਹ ਹਕੂਮਤ 'ਚ ਗਏ ਨੂਨ ਲੀਗ ਵਾਲੇ, ਇਹ ਵੀ ਕਹਿਣਗੇ ਕਿ ਨਹੀਂ ਨਹੀਂ ਹਾਂ ਅਸੀਂ ਆਹ ਨੂਨ ਦੇ ਨਾਲ ਵੀ ਇਹੀ ਹੋਇਆ, ਪਹਿਲਾਂ ਵੀ ਇਹੀ ਹੋਇਆ। ਇਹ ਪੈਟਰਨ ਚੱਲ ਰਿਹਾ। ਇਹੀ ਹੈ ਅਸਲੇ ਬਰਡਨ ਵੀ ਨਹੀਂ ਲੈਂਦੇ ਸਿਆਸਤਦਾਨ ਨਾ। ਜਦੋਂ ਬਾਹਰ ਆਉਂਦੇ ਨੇ ਨਾ, ਅਸੀਂ ਤੇ ਹੈ ਹੀ ਨਹੀਂ ਸਭ ਔਨ ਬੋਰਡ, ਇਹ ਤੇ ਐਸਟੈਬਲਿਸ਼ਮੈਂਟ ਕਰਦੀ ਫੈਸਲੇ। ਇਹ ਬੜੀ ਤੁਸੀਂ ਇੰਪੋਰਟੈਂਟ ਗੱਲ ਕੀਤੀ। ਐਂਡ ਜਦੋਂ ਹਕੂਮਤ ਤੋਂ ਬਾਹਰ ਨਿਕਲਦੇ ਨੇ ਨਾ, ਫਿਰ ਕਹਿੰਦੇ ਨਹੀਂ 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 ਉਹ ਤੇ ਜੀ ਉਹ ਫੈਜ਼ ਉਮੀਦ ਕਰਦਾ ਰਿਹਾ ਸੀ, ਉਹ ਸਾਨੂੰ ਡੰਡੇ ਨਾਲ ਕਰਾਉਂਦਾ ਰਿਹਾ ਸੀ ਕਿ ਬਈ ਉਹ ਕਰਾਉਂਦਾ ਰਿਹਾ, ਤੁਸੀਂ ਤੁਹਾਡੀ ਆਪਣੀ ਵੀ ਤਾਂ ਕੋਈ ਹੈ। ਉਹਦੇ ਤੇ ਰੋਟੀ ਤੇ ਬੋਟੀ ਮੂੰਹ 'ਚ ਪਾ ਕੇ ਬੈਠੇ ਸਨ ਤੇ ਸਾਨੂੰ ਸਾਡੇ ਨਾਲ ਬੋਲਿਆ ਨਹੀਂ ਸੀ। ਇਹਨਾਂ ਨੇ ਇੱਕ ਪੈਟਰਨ ਪੱਕਾ ਬਣਾ ਲਿਆ ਕਿ ਪਹਿਲਾਂ ਹਕੂਮਤ 'ਚ ਰਹੋ, ਖਾਮੋਸ਼ ਰਹੋ, ਜੋ ਮਰਜ਼ੀ ਹੁੰਦਾ ਵਾ, ਜੋ ਜ਼ੁਲਮ ਜ਼ਿਆਦਤੀ ਹੋ ਰਹੀ ਠੀਕ ਹੈ, ਜਦੋਂ ਬਾਹਰ ਨਿਕਲੋ ਕਹੋ ਨਹੀਂ 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 ਉਹ ਤੇ ਸਾਨੂੰ ਪਿੱਛੋਂ ਉਹ ਕਰ ਰਿਹਾ ਸੀ, ਸਾਡਾ ਤੇ ਕਸੂਰ ਹੀ ਕੋਈ ਨਹੀਂ ਸੀ। ਹਾਂ ਬਿਲਕੁਲ, ਆਪਣੇ ਆਪ ਨੂੰ ਸਾਫ਼ ਲਾਂਡਰੀ ਤੋਂ ਕੱਢ ਲਓ ਤੇ ਫਿਰ ਕਹਿੰਦੇ ਇੰਝ ਕਰ ਲਓ। ਤੇ ਪੀਪਲਸ ਪਾਰਟੀ ਵੀ ਉਹੀ ਕਰ ਰਹੀ, ਲੇਕਿਨ ਪੀਪਲਸ ਪਾਰਟੀ ਨੇ ਸਿਆਸਤ ਬਣਾਈ ਹੈ ਉੱਥੇ, ਤੇ ਉੱਥੇ ਉਹਨਾਂ ਦਾ ਹੈ ਨੇ ਵਜ਼ੀਰ ਆਲਾ ਸਰਫਰਾਜ਼ ਬੁਗਟੀ ਸਾਹਿਬ। ਹਾਂਜੀ। ਤੇ ਦੇਖੋ ਉਹ ਹੁਣ ਡਟੇ ਹੋਏ ਨੇ। ਜਿਸ ਦਿਨ ਮਾਰੰਗ ਨੂੰ ਸਜ਼ਾ ਹੋਈ, ਉਹ ਪੂਰੇ ਅਖਬਾਰ ਦੇ ਇਸ਼ਤਿਹਾਰ ਵੇਖੇ ਨੇ। ਹਾਂ ਬਿਲਕੁਲ, ਤਾਂ ਕਿ ਖਬਰ ਹੀ ਨਾ ਹੋਵੇ ਉਸਦੀ, ਮਾਰੰਗ ਦੀ ਕੋਈ ਅਖਬਾਰ ਕਵਰ ਹੀ ਨਾ ਕਰੇ। ਤੇ ਉਹ ਤੇ ਮੈਂ ਤੇ ਹੈਰਾਨ ਹੋ ਗਿਆ, ਉਰਦੂ ਅੰਗਰੇਜ਼ੀ ਖੰਡਾਨ ਤੋਂ ਇਲਾਵਾ ਸਾਰਿਆਂ ਨੇ ਜਿਹੜੇ ਨੇ ਪੂਰੇ ਪੇਜ ਦਾ, ਦੋ ਪੇਜਿਸ ਦੇ ਸ਼ਾਇਦ। ਉਹ ਇੰਝ ਲੱਗ ਰਿਹਾ ਕਿ ਕੋਈ ਬਲੋਚਿਸਤਾਨ ਦਾ ਇੱਕ ਨਵਾਂ ਕਾਇਦੇ ਆਜ਼ਮ ਪੈਦਾ ਹੋ ਗਿਆ। ਹਾਂ ਬਿਲਕੁਲ ਹੈ। ਤੇ ਪੀਪਲਸ ਪਾਰਟੀ ਕਰ ਰਹੀ ਹੈ, ਐਸਟੈਬਲਿਸ਼ਮੈਂਟ ਕਰ ਰਹੀ। ਜ਼ਾਹਰ ਤਾਕਤਵਰ ਹਲਕੇ ਦੇ ਪਿੱਛੇ ਉਹਨਾਂ ਦੇ ਉਹ ਕਰ ਰਿਹਾ, ਲੇਕਿਨ ਜ਼ਾਹਰ ਮੋਢਾ ਤੇ ਪੀਪਲਸ ਪਾਰਟੀ ਦਾ ਯੂਜ਼ ਹੋ ਰਿਹਾ ਨਾ। ਹਾਂ, ਉਹਨਾਂ ਨੂੰ ਵੀ ਆਪਣਾ ਰੋਲ ਪਲੇ ਕਰਨਾ ਚਾਹੀਦਾ ਕਿ ਯਾਰ ਥੋੜਾ। ਫਿਰ ਤੁਸੀਂ ਗੱਲ ਆ ਨਹੀਂ ਆ ਰਹੇ। ਹਾਂਜੀ। ਤੇ ਸਰਫਰਾਜ਼ ਬੁਗਟੀ ਤੇ ਕਿਸੇ ਹੋਰ ਦਾ ਖਿਲਾੜੀ ਹੈ, ਉਹਨਾਂ ਦਾ ਹੀ ਠੀਕ। ਤੇ ਇੱਥੋਂ ਜੇ ਸਟੇਟਮੈਂਟ ਆ ਗਈ, ਇਹਦਾ ਮਤਲਬ ਕੀ ਹੈ? ਪੰਜਾਬ ਤੋਂ ਅਗਰ ਕੋਈ ਸਟੇਟਮੈਂਟ ਆਉਂਦੀ ਹੈ ਪੀਪਲਸ ਪਾਰਟੀ ਦੇ ਕਿਸੇ ਬੰਦੇ ਵੱਲੋਂ, ਤੇ ਇਹਦਾ ਮਤਲਬ ਹੈ ਕਿ ਇਹ ਬੰਦਾ ਹੈ ਤੇ ਸਾਡੇ ਨਾਲ, ਲੇਕਿਨ ਸਾਡੇ ਨਾਲ ਨਹੀਂ ਹੈ। ਹਾਂ, ਮੈਂ ਉਹੀ ਪੁਲਿਸੀ ਹੈ ਉੱਥੇ। ਤੇ ਉਹ ਜ਼ਹਿਰੀ ਸਾਹਿਬ ਨੇ, ਹਸਨ ਜ਼ਹਿਰੀ, ਜਿਹੜਾ ਲਸਬੇਲੇ ਤੋਂ ਜਿੱਤਿਆ ਸੀ, ਤੇ ਉਹ ਫਰੰਟ ਮੈਨ ਹੈ ਜ਼ਰਦਾਰੀ ਸਾਹਿਬ, ਕਰੀਬੀ ਵੀ। ਹਾਂ। ਤੇ ਅਗਰ ਬੁਗਟੀ ਸਾਹਿਬ ਜਾਂਦੇ ਨੇ ਤੇ ਫਿਰ ਚਾਂਸ ਕਿਹਦਾ ਹੋਣਾ? ਮਦਦ ਅਲੀ ਜਤਕ ਤੇ ਜ਼ਹਿਰੀ ਦਾ ਹੀ ਹੋਣਾ ਨਾ। ਤੇ ਪੀਪਲਸ ਪਾਰਟੀ ਆਪਣੇ ਸੀਐਮ ਨਾਲ ਖੁਸ਼ ਨਹੀਂ ਹੁੰਦੀ। ਗੱਲ ਹੈ ਵੇ ਇਸ ਤਰ੍ਹਾਂ ਹੀ, ਕਿਉਂਕਿ ਉੱਥੇ ਬਲੋਚਿਸਤਾਨ ਵਿੱਚ ਹੋਣ ਵਾਲੀਆਂ ਨੇ ਵੱਡੀਆਂ ਤਬਦੀਲੀਆਂ ਅਕਤੂਬਰ ਨਵੰਬਰ ਵਿੱਚ। ਅੱਛਾ। ਜਦੋਂ ਵੱਡੀਆਂ ਤਬਦੀਲੀਆਂ ਹੁੰਦੀਆਂ ਨੇ, ਫਿਰ ਸੀਐਮ ਦੀ ਤਬਦੀਲੀ ਛੋਟੀ ਮਹਿਸੂਸ ਹੁੰਦੀ। ਤੇ ਉੱਥੇ ਗੇਮ ਚੱਲ ਰਹੀ। ਮੇਰਾ ਖਿਆਲ ਹੈ ਕਿ ਹੁਣ ਜਿਹੜੀ ਗੇਮ ਪੀਪਲਸ ਪਾਰਟੀ ਨੇ ਕਸ਼ਮੀਰ ਵਿੱਚ ਖੇਡੀ ਨਾ, ਬਲਾਵਲ ਨੇ ਜਿਹੜੀ ਤਕਰੀਰ ਕੀਤੀ ਖਾਜੇ ਦੇ ਖਿਲਾਫ, ਤੇ ਉਹ ਬਲੋਚਿਸਤਾਨ ਵਿੱਚ ਵੀ ਕਰੇਗੀ। ਇਹ ਡਿਸਟੈਂਸ ਕਰੇਗੀ ਆਹਿਸਤਾ ਆਹਿਸਤਾ, ਤੇ ਉੱਥੇ ਕ੍ਰਿਟੀਸਾਈਜ਼ ਕਰੇਗੀ ਪੁਲਿਸੀਆਂ ਨੂੰ, ਤਾਂ ਕਿ ਕੋਈ ਨਵੇਂ ਬੰਦੇ ਵਾਸਤੇ ਸਪੇਸ ਬਣੇ। ਤੇ ਇਹ ਮੈਂ ਕਹਿ ਰਿਹਾ ਕਿ ਉਹ ਇੱਕ ਐਸੇ ਮਾਹੌਲ ਵਿੱਚ ਜਿੱਥੇ ਹਾਰਡ ਸਟੇਟ ਤੇ ਸਾਰਾ ਕੁਝ ਚੱਲ ਰਿਹਾ, ਪੀਪਲਸ ਪਾਰਟੀ ਆਪਣੀ ਸਿਆਸਤ ਖੇਡੀ ਜਾ ਰਹੀ। ਲੇਕਿਨ ਮਹਾਰੰਗ ਤੇ ਹਾਲ ਤੱਕ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ। ਮਹਾਰੰਗ ਤੇ ਆਫੀਸ਼ੀਅਲੀ ਕੋਈ ਨਹੀਂ ਕੀਤੀ। ਹਾਂਜੀ, ਹਾਲ ਤੱਕ ਤੇ ਕੋਈ ਨਹੀਂ ਉਹਨਾਂ ਨੇ ਕੀਤੀ। ਲੇਕਿਨ ਇਹ ਕਿ ਜਿਹੜੀ ਸਟੇਟਮੈਂਟ ਆ ਗਈ ਹੈ, ਐਸਾ ਲੋਕੀ ਪੁੱਛਣਗੇ ਨਾ ਪੀਪਲਸ ਪਾਰਟੀ ਕੋਲ। ਹਾਂਜੀ, ਮਹਾਰੰਗ ਤੇ ਸਿਰਫ ਪੀਟੀਆਈ, ਤੁਹਾਨੂੰ ਪਤਾ ਪੀਟੀਆਈ ਸਿਰਫ ਗੱਲ ਕਰ ਰਹੀ, ਪੀਟੀਆਈ ਕਰ ਰਹੀ। ਹਾਂਜੀ ਹਾਂ, ਕਿਉਂਕਿ ਇੱਕ ਜਿਹੜਾ ਵਕੀਲ ਸੀ, ਜਿਹੜਾ ਉਹ ਸਰਕਾਰੀ ਮਸਲ ਵਕੀਲ ਸੀਗਾ, ਉਹ ਜਿਹੜਾ ਪੇਸ਼ ਹੋਇਆ, ਕਿਉਂਕਿ ਮਹਾਰੰਗ ਨੇ ਮੇਰੇ ਖਿਆਲ ਵਕੀਲ ਸ਼ਾਇਦ ਨਹੀਂ ਕੀਤਾ ਸੀ, ਇਸ ਕਰਕੇ ਉਹ ਸਰਕਾਰ ਦੇ ਦਿੰਦੀ ਨਾ, ਉਹ ਪੀਟੀਆਈ ਦਾ ਸੀਗਾ। ਪੀਟੀਆਈ ਨੇ ਬੜੀ ਸਖਤ ਕਿਸਮ ਦੀ ਸਟੇਟਮੈਂਟ ਦੇ ਖਿਲਾਫ ਜਾਰੀ ਕੀਤੀ ਕਿ ਉਹਨੇ ਪਾਰਟੀ ਪਾਲਿਸੀ ਨੂੰ ਵਾਇਲੇਟ ਕਰਕੇ
ਉਹ ਤੇ ਮੈਂ ਉਰਦੂ ਵਿੱਚ ਵੀ ਲੌਗ ਕੀਤਾ ਉੱਥੇ ਇਮਰਾਨ ਬਲੋਚ ਐਡਵੋਕੇਟ ਨੇ ਕਿ ਕੀ ਸੀ ਪੂਰਾ ਕੇਸ ਕਿਸ ਤਰ੍ਹਾਂ ਹੋਇਆ, ਕਿਉਂ ਇਹਨਾਂ ਨੇ ਸਰੈਂਡਰ ਕੀਤਾ ਆਪਣਾ ਰਾਈਟ, ਫੇਸਲੈਸ ਕੋਰਟ ਕੀ ਹੁੰਦੀ ਹੈ, ਪੀਟੀਆਈ ਦਾ ਕਿਉਂ ਆ ਗਿਆ, ਸਟੇਟ ਨੇ ਕਿਉਂ ਦਿੱਤਾ, ਉਹ ਤੇ ਪੂਰਾ ਤੁਸੀਂ ਵੇਖਣਾ ਇੱਥੇ ਫਿਰ ਘੰਟਾ ਲੱਗ ਜਾਏ ਤਾਂ ਟਾਈਮ ਸਾਡੇ ਕੋਲ ਕੋਈ ਨਹੀਂ, ਉਹ ਤੇ ਪੂਰਾ ਹਾਲਾਤ ਉਹ ਐਵੇਂ ਕਿ ਇਸ ਵਕਤ ਹੁਕੂਮਤ ਹੈ ਉਹਨਾਂ ਦੀ, ਲੇਕਿਨ ਪੀਪਲਸ ਪਾਰਟੀ ਇੰਜੋਏ ਨਹੀਂ ਕਰ ਰਹੀ ਪਾਵਰ ਨੂੰ ਬਲੋਚਿਸਤਾਨ ਵਿੱਚ। ਉਹ ਪਾਵਰ ਇੰਜੋਏ ਕਰਨਾ ਚਾਹੁੰਦੀ ਬਲੋਚਿਸਤਾਨ ਵਿੱਚ। ਉਹ ਯਾਨੀ ਕਿ ਅਸਲ ਇਹ ਕਿ ਜਿਹੜਾ ਸੀਐਮ ਸਾਹਿਬ ਨੇ ਉਹ ਉਹਨਾਂ ਦਾ ਨੋਮੀਨੇਟਡ ਤਾਂ ਹੈ, ਲੇਕਿਨ ਉਹ ਸੀਐਮ ਉਹਨਾਂ ਦੀ ਗੱਲ ਨਹੀਂ ਸੁਣਦਾ। ਉਹ ਬਲਕਿ ਇੱਕ ਵਾਰੀ ਹੋਇਆ ਇੱਕ ਪ੍ਰੋਗਰਾਮ ਵਿੱਚ ਸੀਐਮ ਨੇ ਕਿਹਾ ਜੀ ਕਿ ਇਹ ਤੇ ਵਾਇਲੈਂਸ ਦੇ ਉੱਤੇ ਤੇ ਰਿਆਸਤ ਦਾ ਹੱਕ ਹੈ, ਇਸ ਰਾਈਟ ਟੂ ਵਾਇਲੈਂਸ ਗੋਸ ਟੂ ਸਟੇਟ। ਜਿਹੜੇ ਕਹਿੰਦੇ ਕਿ ਮਾਂ ਰਿਆਸਤ ਵਰਗੀ ਹੁੰਦੀ ਹੈ ਉਹ ਝੂਠੇ ਨੇ ਤੇ ਇਹ ਤੇ ਉਹ ਉਹਨੇ ਬੜਾ ਅਬਿਊਜ਼ ਕੀਤਾ। ਫਿਰ ਕਿਸੇ ਬੰਦੇ ਨੇ ਕਿਹਾ ਕਿ ਜੀ ਲੇਕਿਨ ਮੁਖਤੀ ਸਾਹਿਬ ਪਹਿਲੀ ਵਾਰੀ ਤੇ ਬੇਨਜ਼ੀਰ ਭੁੱਟੋ ਨੇ ਕਿਹਾ ਸੀ ਕਿ ਰਿਆਸਤ ਮਾਂ ਵਰਗੀ ਹੁੰਦੀ, ਤਾਂ ਕਹਿੰਦੇ ਕਿ ਕੀ ਹੋਏਗਾ। ਫਿਰ ਉਹਨੂੰ ਬੰਦੇ ਨੇ ਯਾਦ ਲਾਇਆ ਕਿ ਤੁਸੀਂ ਉਹਨਾਂ ਦੀ ਪਾਰਟੀ ਤੋਂ ਬਿਲੋਂਗ ਕਰਦੇ ਹੋ। ਬਿਲਕੁਲ ਇਸ ਤਰ੍ਹਾਂ ਹੀ। ਅੱਛਾ, ਇਹ ਤਾਂ ਤਕਰੀਰਨ ਰੱਟੀ ਰਟਾਈ ਜਦੋਂ ਇੱਥੇ ਥੋੜ੍ਹੀ ਦੇਰ ਇੰਟੀਰੀਅਰ ਮਿਨਿਸਟਰ ਵੀ ਰਿਹਾ ਨਾ ਇੰਟਰਮ ਸੈਟਅਪ ਮੇਰਾ ਖਿਆਲ, ਇਹ ਵੀ ਉਦੋਂ ਵੀ ਤਕਰੀਰ ਰੱਟੀ ਰਟਾਈ ਕਰਦੇ ਸੀ ਕਿ ਵਾਇਲੈਂਸ ਤੇ ਸਿਰਫ ਰਿਆਸਤ ਦਾ ਹੱਕ ਹੁੰਦਾ, ਔਰ ਇਹ ਰਿਆਸਤ ਜਿਹੜੀ ਹੁਣ ਹਾਰਡ ਸਟੇਟ ਹੈ, ਅਸੀਂ ਇਹਨੂੰ ਹਾਰਡ ਸਟੇਟ ਬਣਾਵਾਂਗੇ, ਅਸੀਂ ਉਹ ਜਿਹੜਾ ਸੌਫਟ ਬੜਾ ਦੇਖ ਲਿਆ। ਲੇਕਿਨ ਅਸਲ ਦੇਖੋ ਨਾ ਰਾਣਾ ਸਾਹਿਬ, ਪੀਪਲਸ ਪਾਰਟੀ ਦਾ ਵੀ ਅਲਮੀਆ ਦੇਖੋ ਕਿ ਉਹ ਪੀਪਲਸ ਪਾਰਟੀ ਮਤਲਬ ਨਾ ਹੁਕੂਮਤ ਲੈਂਦੀ ਜਦੋਂ ਉਹਨਾਂ ਨੂੰ ਪਤਾ ਸੀ ਕਿ ਸਾਡਾ ਸੀਐਮ ਹੀ ਸਾਡਾ ਨਹੀਂ ਹੈ, ਸਾਡੀ ਗੱਲ ਨਹੀਂ ਮੰਨੇਗਾ। ਇਸ ਦੇ ਬਾਵਜੂਦ ਉਹਨਾਂ ਨੇ ਆਪਣਾ ਮਤਲਬ ਸੈਕੰਡ ਲੈਵਲ ਤੇ ਵਜ਼ਾਰਤਾਂ ਜੇ ਆਪਣੇ ਬੰਦੇ ਐਡਜਸਟ ਜਿਸ ਤਰ੍ਹਾਂ ਹਸਨ ਜ਼ਹਿਰੀ ਕੀਤਾ ਤੁਸੀਂ ਕਹਿੰਦੇ, ਤੇ ਉਦੋਂ ਉਹਨਾਂ ਨੇ ਬਣਾ ਲਈ ਮਤਲਬ ਨਾ ਹੁਕੂਮਤ ਲੈਂਦੀ। ਇਸ ਤਰ੍ਹਾਂ ਦੀ ਹੁਕੂਮਤ ਲੈਣ ਦਾ ਫਾਇਦਾ ਕੀ ਜਦੋਂ ਤੁਹਾਡਾ ਸੀਐਮ ਹੀ ਨਹੀਂ, ਉਹ ਤੁਹਾਡੀ ਗੱਲ ਹੀ ਨਹੀਂ ਸੁਣਦਾ, ਤੁਸੀਂ ਪਾਵਰ ਨੂੰ ਇੰਜੋਏ ਨਹੀਂ ਕਰਨਾ ਉੱਥੇ। ਲੇਕਿਨ ਇਸ ਦੇ ਬਾਵਜੂਦ ਯਾਨੀ ਪੀਪਲਸ ਪਾਰਟੀ ਵਾਲੇ ਜਦੋਂ ਕੋਈ ਥੋੜਾ ਜਿਹਾ ਕੇਕ ਦਾ ਸ਼ੇਅਰ ਲੱਭੇ ਛੱਡਦੇ ਵੀ ਨਹੀਂ। ਜਿੰਨਾ ਜਵਾਬ ਰਿਹਾ ਇਹ ਲੈ ਲਓ ਤੇ ਬਾਕੀ ਵੀ ਫਾਈਟ ਕਰੋ, ਬਾਕੀ ਵੀ ਕਰ ਲਓ। ਤੇ ਬਸ ਇਹ ਸੀ ਕਿ ਉਹ ਸਿੰਧ ਦੇ ਨਾਲ ਲੱਗਦਾ ਹੈ ਤੇ ਕੋਈ ਹਬ ਸ਼ਬ ਵਿੱਚ ਅੱਗੇ ਪਿੱਛੇ ਜਿਹੜੇ ਇੰਡਸਟਰੀਅਲ ਜ਼ੋਨ ਨੇ ਉਹ ਉੱਥੋਂ ਫਾਇਦੇ ਲੈ ਰਹੇ ਨੇ। ਲੇਕਿਨ ਇਹ ਕਿ ਉਹ ਸਿੰਧ ਬਚਾਉਣ ਵਾਸਤੇ ਫਿਰ ਐਸਟੈਬਲਿਸ਼ਮੈਂਟ ਨਾਲ ਕੰਪਰੋਮਾਈਜ਼ ਕੀਤਾ ਹੈ। ਅਸਲ ਬਸ ਇਹ ਗੱਲ ਉਹ ਤੇ ਸਿੰਧ ਬਚਾਉਣਾ ਬੜਾ ਜ਼ਰੂਰੀ ਸੀ। ਫਿਰ ਇਹ ਸੀ ਇਹਨਾਂ ਦੀ ਗੇਮ ਕਿ ਅਗਰ ਬਲੋਚਿਸਤਾਨ ਵਿੱਚੋਂ 6-7 ਸੀਟਾਂ ਅਸੀਂ ਲੈ ਲਈਆਂ ਨੈਸ਼ਨਲ ਅਸੈਂਬਲੀ ਦੀਆਂ ਤੇ ਸਾਡੀ ਗੇਮ ਇੱਥੇ ਬਣ ਜਾਏਗੀ। ਇਹ ਉਹਨਾਂ ਦੀ ਗੇਮ ਸੀ, ਸਿੱਧੀ ਗੇਮ ਸੀ, ਇਹਦੇ ਕੋਈ ਉਲਝਾਓ ਵਾਲੀ ਤੇ ਗੇਮ ਹੀ ਕੋਈ ਨਹੀਂ। ਇਸ ਲਈ ਉਹਨੇ ਕਿਹਾ ਠੀਕ ਹੈ ਸਿੰਧ ਬਚਾਓ ਤੇ ਬਲੋਚਿਸਤਾਨ ਦੀ ਸੀਟਾਂ ਲੈ ਕੇ ਆਓ ਤੇ ਆਪਣੀ ਇੱਥੇ ਪਾਵਰ ਸ਼ੇਅਰਿੰਗ ਵਾਸਤੇ ਬਾਰਗੇਨ ਪਾਰ ਵਧਾਓ। ਹੋ ਸਕਦਾ ਸਾਡੀ ਵਾਰੀ ਆ ਜਾਏ ਕਦੀ ਤੇ ਅਸੀਂ ਵੀ ਵਜ਼ੀਰ ਆਜ਼ਮ ਬਣ ਜਾਈਏ। ਜ਼ਰਦਾਰੀ ਸਾਹਿਬ ਦੀ ਤੇ ਕੋਸ਼ਿਸ਼ ਹੈ ਕਿ ਜੀ ਬਿਲਾਵਲ ਉਹਨਾਂ ਦੀ ਜ਼ਿੰਦਗੀ ਵਿੱਚ ਵਜ਼ੀਰ ਆਜ਼ਮ ਬਣ ਜਾਵੇ। ਹਾਂਜੀ ਸਰ, ਉਹ ਤਾਂ ਮੀਆਂ ਸਾਹਿਬ ਦੀ ਕੋਸ਼ਿਸ਼ ਹੈ ਕਿ ਉਹਨਾਂ ਦੀ ਬੇਟੀ ਬਣ ਜਾਏ, ਜ਼ਰਦਾਰੀ ਸਾਹਿਬ ਦੀ ਕੋਸ਼ਿਸ਼ ਹੈ ਕਿ ਬਿਲਾਵਲ ਬਣ ਜਾਏ। ਮੈਂ ਆਵਾਮ ਦਾ ਕੀ ਬਣੇਗਾ ਇਹ ਅੱਲਾ ਹੀ ਕਿਸੇ ਨੂੰ ਨਹੀਂ ਪਤਾ। ਤੇ ਇਹ ਸਾਡੇ ਜਿਹੜੇ ਦਾਨਿਸ਼ਵਰ ਅਸੀਂ ਗੱਲ ਕਰ ਰਹੇ ਹਾਂ ਸਚੋਈ ਸਾਹਿਬ, ਕੋਈ ਦਾਨਿਸ਼ਵਰ ਐਸਾ ਹੈ ਜਿਹੜੀ ਆਵਾਮ ਦੀ ਗੱਲ ਕਰਦਾ ਹੋਵੇ ਕਿ ਕੋਈ ਇਹ ਜਸਟੀਫਾਈ ਕਰਦੇ ਨੇ ਇਹਨਾਂ ਦੀ ਸਿਆਸੀ ਖਾਨਦਾਨਾਂ ਦੀ ਪਾਵਰ ਨੂੰ ਨਾ ਕਿ ਜੀ ਇਹ ਤੇ ਹੁੰਦਾ ਹੈ, ਇਹ ਤੇ ਇੰਡੀਆ 'ਚ ਹੁੰਦਾ ਹੈ ਤੇ ਕਾਂਗਰਸ ਵਿੱਚ ਹੁੰਦਾ ਹੈ, ਇੰਜ ਹੁੰਦਾ ਹੈ, ਉੱਧਰ ਹੁੰਦਾ ਹੈ। ਉਹ ਸਟਾਰਮਰ ਨੂੰ ਹਟਾ ਦਿੱਤਾ ਉੱਥੇ ਬਰਤਾਨੀਆ 'ਚ। ਯਾਨੀ ਤੁਸੀਂ ਪੋਲੀਟੀਕਲ ਪ੍ਰੋਸੈਸ ਨੂੰ ਇੰਨਾ ਅੰਡਰ ਐਸਟੀਮੇਟ ਕਰਦੇ ਹੋ, ਤੁਸੀਂ 2 ਖਾਨਦਾਨਾਂ ਦੇ ਨਾਲ 3 ਦੇ ਨਾਲ ਐਸੋਸੀਏਟ ਕਰ ਕਿ ਇਹਨਾਂ ਤੋਂ ਇਲਾਵਾ ਤੇ ਕੋਈ ਡਿਜ਼ਰਵ ਹੀ ਨਹੀਂ ਕਰਦਾ ਪਾਵਰ, ਕੋਈ ਆ ਜਾਵੇ ਹੋਰ। ਜੀ ਉਹ ਕਹਿੰਦੇ ਕਰਦੇ ਨੇ। ਹਾਂ, ਦੂਸਰਾ ਹੈ ਕਿ ਜਿਹੜੀ ਸਟੇਟ ਜਿਹੜਾ ਬੁਕੀ ਸਾਹਿਬ ਕਹਿੰਦੇ ਨੇ ਹਾਰਡ ਸਟੇਟ, ਉਹਦਾ ਕਨਸੈਪਟ ਆ ਜਿਹੜਾ ਸਟੇਟ ਮੁਖਤਲਿਫ ਰਾਈਟਸ ਗਰੁੱਪਾਂ ਉੱਤੇ ਉਹਨਾਂ ਨੇ ਹੱਥ ਸਖਤ ਰੱਖਿਆ ਹੋਇਆ, ਉਹਨੂੰ ਵੀ ਉਹਨੂੰ ਪ੍ਰੋਟੈਕਟ ਕਰਦੇ ਨੇ, ਉਹਨੂੰ ਕਹਿੰਦੇ ਨੇ ਕਿ ਠੀਕ ਹੋ ਰਿਹਾ। ਇਹ ਮਤਲਬ ਕਿਸ ਮਾਰਨ ਨੂੰ ਕਹਿ ਦਿੰਦੇ ਨੇ ਜੀ ਕਿ ਇਹ ਮਿਲੀਟੈਂਟ ਆ ਤੇ ਇਹ ਉਹ, ਤੇ ਜੈਕ ਵਾਲਿਆਂ ਨੂੰ ਕਹਿ ਦਿੰਦੇ ਜੀ ਕਿ ਇਹ ਵੀ ਗੈਰ ਪਾਕਿਸਤਾਨੀ ਆ ਤੇ ਐਂਟੀ ਸਟੇਟ ਆ, ਤੇ ਪੀਟੀਐਮ ਤੇ ਵੀ ਇਸ ਤਰ੍ਹਾਂ ਦੇ ਮਤਲਬ ਉਹਨਾਂ ਚੀਜ਼ਾਂ ਨੂੰ ਪ੍ਰੋਟੈਕਟ ਕਰਦੇ ਨੇ। ਬਜਾਏ ਇਸ ਦੇ ਕਿ ਕੋਈ ਮਤਲਬ ਦਾਨਿਸ਼ਵਰੀ ਦਾ ਇਤਨਾ ਜ਼ਵਾਲ ਆ ਚੁੱਕਿਆ, ਬਜਾਏ ਕੋਈ ਇਹਦਾ ਦਾਨਿਸ਼ਵਰੀ ਸਮਝਦੇ ਨੇ ਕਿ ਸਿਆਸਤ ਉਂਝ ਹੀ ਕੰਮ ਹੈ ਜਿਵੇਂ ਲੋਹਾਰਾ ਤਰਖਾਣਾ ਨਹੀਂ ਕਿ ਲੋਹਾ ਕੁੱਟੀ ਜਾਓ ਤੇ ਲੱਕੜ ਨੂੰ ਰੰਦਾ ਲਾਈ ਜਾਓ, ਤੇ ਸਿਆਸਤ ਵੀ ਇੰਦਾ ਹੀ ਕੰਮ ਹੈ ਕਿ ਖਾਸ ਖਾਨਦਾਨਾਂ ਦਾ ਕੁਝ ਲੋਕਾਂ ਦਾ ਕੰਮ ਹੈ, ਹੋਰ ਕੋਈ ਨਹੀਂ ਕਰ ਸਕਦਾ, ਹੋਰ ਨਹੀਂ ਕਰ ਹੈ ਨਾ। ਇਹ ਇਹਨਾਂ ਨੇ ਇਹੀ ਸਮਝਿਆ ਹੋਇਆ ਤੇ ਬਹਰਹਾਲ ਜੀ ਹੈ। ਤੇ ਹੁਣ ਕੀ ਕਰੀਏ, ਅਸੀਂ ਤੇ ਰੋਂਦੇ ਰਹਿੰਦੇ ਹਾਂ ਇਹਨਾਂ ਦੀ ਸਿਆਸਤ ਦਾ, ਰੋਂਦੇ ਰਹਾਂਗੇ ਅਸੀਂ। ਤੇ ਕਦੀ ਦਿਲ ਕਰਦਾ ਹੈ ਕਿ ਅਸੀਂ ਆਪ ਦਾਨਿਸ਼ਵਰ ਬਣ ਜਾਈਏ, ਆਪ ਹੀ ਬਣ ਜਾਈਏ। 4 ਕਿਤਾਬਾਂ ਪੜ੍ਹਨੀਆਂ ਪੈਣੀਆਂ ਨੇ ਚੌਧਰੀ ਸਾਹਿਬ, ਕੋਈ ਵੱਟ ਮਾਰੋ ਤੇ ਟਾਈਮ ਕੱਢੋ ਤੇ 4 ਕਿਤਾਬਾਂ ਪੜ੍ਹੀਏ ਤੇ ਫਿਰ ਦਈਏ ਮਸ਼ਵਰੇ ਸਾਰਿਆਂ ਨੂੰ ਅਸੀਂ।
ਲੇਕਿਨ ਉਹ ਦਾਨਸ਼ਵਰਾਂ ਦੇ ਲੋਕ ਹੁਣ ਗੱਲਾਂ ਵੀ ਨਹੀਂ ਸੁਣਦੇ ਨਾ YouTube ਤੇ, ਇਹਨਾਂ ਨਹੀਂ ਦੀ ਸੁਣਦੇ ਗੱਲਾਂ ਨੇ। ਬਹੁਤ ਸੁਣਦੇ ਨਹੀਂ ਉਹ ਤੇ ਜਿਹੜੇ ਦਾਨਿਸ਼ਵਰ ਨੇ ਉਹਨਾਂ ਦੀ ਸੁਣਨੀ ਨਹੀਂ ਚਾਹੀਦੀ। ਅੱਛਾ ਉਹਨਾਂ ਦੀ ਤੇ ਬਿਲਕੁਲ ਨਹੀਂ ਸੁਣਨੀ ਚਾਹੀਦੀ। ਕੋਈ ਨਵੀਂ ਗੱਲ, ਨਵੇਕਲੀ ਗੱਲ ਹੋਵੇ, ਕੋਈ ਚੰਗੀ ਗੱਲ ਹੋਵੇ ਤੇ ਉਹ ਤੇ ਸੁਣਨਾ ਚਾਹੁੰਦੇ ਨਾ ਹਰ ਬੰਦਾ। ਨਹੀਂ ਸੁਣੇਗਾ ਤੇ ਪਹਿਲੀ ਵਾਰੀ ਉਹਨੂੰ ਅਜੀਬ ਤੇ ਲੱਗੇਗੀ ਨਵੀਂ ਗੱਲ, ਲੇਕਿਨ ਫਿਰ ਦੂਜੀ ਵਾਰੀ ਸੁਣੇਗਾ ਫਿਰ ਉਹਨੂੰ ਲੱਗੇਗਾ ਹਾਂ ਇਹਦੇ 'ਚ ਕੋਈ ਲਾਜਕ ਹੈ। ਮੈਂ ਤੇ ਚੋਈ ਸਾਹਿਬ ਥੱਕ ਗਿਆ, ਫਿਰ ਰੋਟੀ ਵੀ ਖਾਣੀ ਹੈ। ਤੁਸੀਂ ਦੱਸੋ? ਮੇਰੇ ਖਿਆਲ ਫਿਰ ਇਜਾਜ਼ਤ ਲਈਏ ਜੀ। ਹਾਂ ਜੀ, ਬਸ ਲਓ ਜੀ ਫਿਰ ਅੱਲਾ ਬੇਲੀ ਤੇ ਰੋਟੀ ਸ਼ੋਟੀ ਖਾਓ। ਤੇ ਅਸੀਂ ਅੱਜ ਪੀਪਲਸ ਪਾਰਟੀ ਦੀ ਸਿਆਸਤ 'ਤੇ ਗੱਲ ਕੀਤੀ ਹੈ। ਗੱਲ ਮੁਸ਼ਕਿਲ ਸੀ, ਚੋਈ ਸਾਹਿਬ ਨੇ ਆਸਾਨ ਬਣਾਉਣ ਦੀ ਬੜੀ ਕੋਸ਼ਿਸ਼ ਕੀਤੀ ਹੈ। ਤੇ ਸਮਝ ਨਾ ਆਵੇ ਤੇ ਜਦੋਂ ਲੱਸੀ ਦਾ ਗਲਾਸ ਲਵੋ ਨਾ ਤੇ ਉਸ ਵਕਤ ਦਿਮਾਗ 'ਤੇ ਜ਼ਰਾ ਜ਼ੋਰ ਦੇਣਾ ਤੇ ਫਿਰ ਸ਼ਾਇਦ ਤੁਹਾਨੂੰ ਆਵੇ ਯਾਦ, ਫਿਰ ਤੁਹਾਨੂੰ ਕੁਝ ਸਮਝ ਆਵੇ ਕਿ ਜ਼ਰਦਾਰੀ ਸਾਹਿਬ ਕਰ ਕੀ ਰਹੇ ਨੇ ਪਾਕਿਸਤਾਨ ਦੇ ਨਾਲ, ਪਾਕਿਸਤਾਨ ਦੀ ਸਿਆਸਤ ਦੇ ਨਾਲ, ਤੇ ਆਪਣੀ ਗੁੰਜਾਇਸ਼ਾਂ ਕਿਸ ਤਰ੍ਹਾਂ ਕੱਢ ਰਹੇ ਨੇ। ਮੇਰੇ ਲੋ ਤੇ ਨਹੀਂ ਤੇ ਅੱਲਾ ਬੇਲੀ ਮਿਲਾਂਗੇ ਫਿਰ ਅਗਲੇ ਹਫਤੇ। ਲਓ ਜੀ, ਰੱਬ ਰੱਖ।